ਅਗਲੀ ਖਬਰ ਵੱਲ ਚੱਲੀਏ ਤੇ ਡਿਪਾਰਟਮੈਂਟ ਆਫ ਜਸਟਿਸ ਕਹਿੰਦੇ ਸਟਿਲ ਉਹਨਾਂ ਜਿਹੜੇ ਜਨਵਰੀ 6 ਦੇ ਰਾਇਟਰ ਸੀਗੇ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਸੀ ਉਹਨਾਂ ਨੂੰ ਜਿਹੜਾ ਉਹਨਾਂ ਦੇ ਕੇਸ ਸੈਟਲ ਕਰ ਸਕਦਾ, ਉਹਨਾਂ ਨੂੰ ਪੇ ਕਰ ਸਕਦਾ ਵਿਦਆਊਟ ਐਂਟੀ ਵੈਪਨਾਈਜੇਸ਼ਨ ਫੰਡ। ਜੀ ਇਹ ਐਨਬੀਸੀ ਰਿਪੋਰਟ ਕਰ ਰਹੀ ਹੈਗੀ ਆ ਕਿਉਂਕਿ ਜਿਹੜਾ ਐਂਟੀ ਵੈਪਨਾਈਜੇਸ਼ਨ ਫੰਡ ਆ ਉਹ ਤਾਂ ਹੁਣ ਪਾਸ ਨਹੀਂ ਹੋਇਆ ਕਿਉਂਕਿ ਬਹੁਤ ਸਾਰੇ ਜਿਹੜੇ ਰਿਪਬਲਿਕਨ ਆ ਉਹ ਵੀ ਇਹਦੇ ਅਗੇਂਸਟ ਗਏ ਹੈਗੇ ਆ। ਪਰ ਸਟਿਲ ਜਿਹੜੇ ਐਕਟਿੰਗ ਅਟਾਰਨੀ ਜਨਰਲ ਟੌਡ ਬਲੈਂਚੀ ਆ ਉਹਨਾਂ ਨੇ ਕਾਂਗਰਸ ਨੂੰ ਇਹ ਦੱਸਿਆ ਵੀ ਜਿਹੜੀ ਜਸਟਿਸ ਡਿਪਾਰਟਮੈਂਟ ਆ ਉਹ 1.77 ਬਿਲੀਅਨ ਡਾਲਰ ਦਾ ਜਿਹੜਾ ਐਂਟੀ ਵੈਪਨਾਈਜੇਸ਼ਨ ਫੰਡ ਆ ਉਹ ਮੂਵ ਫਾਰਵਰਡ ਨਹੀਂ ਕਰ ਰਹੇ ਹੈਗੇ ਕਿਉਂਕਿ ਰਿਪਬਲਿਕਨਸ ਨੇ ਰਿਫਿਊਜ਼ ਕਰ ਦਿੱਤਾ ਸੀ ਇਸ ਬਿੱਲ ਦੇ ਉੱਤੇ ਤਾਂ ਕਿ ਆਈਸ ਤੇ ਬਾਰਡਰ ਪੈਟਰੋਲ ਨੂੰ ਜਿਹੜਾ ਫੰਡ ਕੀਤਾ ਜਾ ਸਕੇ। ਪਰ ਕ੍ਰਿਟਿਕ ਇਸ ਨੂੰ ਸਲੈਸ਼ ਫੰਡ ਕਰਕੇ ਜਿਹੜਾ ਲੇਬਲ ਕਰ ਰਹੇ ਸੀ ਵੀ ਜਿਹੜੇ ਟਰੰਪ ਉਹਨਾਂ ਦੇ ਅਲਾਈਜ਼ ਆ, ਦੋਸਤ ਮਿੱਤਰ ਹੈਗੇ ਆ, ਉਹਨਾਂ ਨੂੰ ਇਹ ਵਰਤਿਆ ਜਾਊਗਾ ਉਹਨਾਂ ਦੇ ਹੱਕ ਦੇ ਲਈ। ਆਲਰੇਡੀ ਕਹਿੰਦੇ ਵੀ ਕੋਰਟਸ ਦੇ ਬਹੁਤ ਸਾਰੇ ਕੇਸ ਜਿਹੜੇ ਆ ਉਹ ਬਲੌਕ ਕਰ ਦਿੱਤੇ ਗਏ ਹੈਗੇ ਆ ਜਿਹੜੇ ਜਨਵਰੀ 6 ਵਾਲੇ ਸੀਗੇ। ਸੈਨੇਟਰ ਕੋਰੀ ਬੁੱਕਰ ਡੈਮੋਕ੍ਰੇਟ ਨਿਊ ਜਰਸੀ ਤੋਂ ਤੇ ਬਿਲ ਕਸੀਡੀ ਰਿਪਬਲਿਕਨ ਲੂਜ਼ੀਆਨਾ ਤੋਂ ਆ, ਉਹਨਾਂ ਨੇ ਲਾਸੂਟ ਫਾਈਲ ਵੀ ਕਰ ਦਿੱਤਾ ਸੀ ਐਂਟੀ ਵੈਪਨਾਈਜੇਸ਼ਨ ਫੰਡ ਦੇ ਅਗੇਂਸਟ ਤੇ ਉਹਨਾਂ ਨੇ ਕਿਹਾ ਸੀ ਜਨਵਰੀ 6 ਵਾਲੇ ਜਿਹੜੇ ਪ੍ਰੋਸੀਕਿਊਟਰ ਆ ਉਹਨਾਂ ਦੇ ਅਗੇਂਸਟ ਵੀ ਤੇ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਇਹ ਧੱਕਾ ਹੀ ਆ। ਡੈਮੋਕ੍ਰੇਸੀ ਫਾਰਵਰਡ ਪ੍ਰੈਜ਼ੀਡੈਂਟ ਤੇ ਸੀਈਓ ਸਕਾਈ ਪੈਰੀਮੈਨ ਜੋ ਇੱਕ ਗਰੁੱਪ ਨੂੰ ਲੀਡ ਕਰਦੇ ਹੈਗੇ ਆ ਉਹਨਾਂ ਨੇ ਕਿਹਾ ਸੀ ਵੀ ਬਾਈ ਪਾਰਟੀਸਨ ਜੋ ਕ੍ਰਿਟਿਸਿਜ਼ਮ ਆ ਇਹ ਕਾਫੀ ਸਿਗਨੀਫੀਕੈਂਟ ਹੈਗਾ ਆ। ਸੋ ਇਹ ਜੋ ਐਂਟੀ ਜਿਹੜਾ ਬਿੱਲ ਸੀਗਾ ਵੈਪਨਾਈਜੇਸ਼ਨ ਫੰਡ ਸੋ ਉਸ ਨੂੰ ਜਿਹੜਾ ਆ ਬਿਲਕੁਲ ਜਿਹੜਾ ਕਾਂਗਰਸ ਨੇ ਜਿਹੜਾ ਨਕਾਰ ਦਿੱਤਾ ਹੈਗਾ। ਪਰ ਹੁਣ ਦੇਖੋ ਇਸ ਦਾ ਕਿਸੇ ਹੋਰ ਤਰੀਕੇ ਦੇ ਨਾਲ ਉਹ ਸਪੋਰਟ ਨਾ ਕਰ ਸਕੇ ਟਰੰਪ ਐਡਮਿਨਿਸਟ੍ਰੇਸ਼ਨ, ਪਰ ਡੈਮੋਕ੍ਰੇਟ ਇਹਦੇ ਅਗੇਂਸਟ ਪੂਰੀ ਤਰ੍ਹਾਂ ਇਸ ਵੇਲੇ ਲੱਗੇ ਹੋਏ ਹੈਗੇ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ ਤੇ ਡਿਪਾਰਟਮੈਂਟ ਆਫ ਜਸਟਿਸ ਕਹਿੰਦੇ ਸਟਿਲ ਉਹਨਾਂ ਜਿਹੜੇ ਜਨਵਰੀ 6 ਦੇ ਰਾਇਟਰ ਸੀਗੇ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਸੀ ਉਹਨਾਂ ਨੂੰ ਜਿਹੜਾ ਉਹਨਾਂ ਦੇ ਕੇਸ ਸੈਟਲ ਕਰ ਸਕਦਾ, ਉਹਨਾਂ ਨੂੰ ਪੇ ਕਰ ਸਕਦਾ ਵਿਦਆਊਟ ਐਂਟੀ ਵੈਪਨਾਈਜੇਸ਼ਨ ਫੰਡ। ਇਹ ਐਨਬੀਸੀ ਰਿਪੋਰਟ ਕਰ ਰਹੀ ਹੈਗੀ ਆ ਕਿਉਂਕਿ ਜਿਹੜਾ ਐਂਟੀ ਵੈਪਨਾਈਜੇਸ਼ਨ ਫੰਡ ਆ ਉਹ ਤਾਂ ਹੁਣ ਪਾਸ ਨਹੀਂ ਹੋਇਆ ਕਿਉਂਕਿ ਬਹੁਤ ਸਾਰੇ ਜਿਹੜੇ ਰਿਪਬਲਿਕਨ ਆ ਉਹ ਵੀ ਇਹਦੇ ਅਗੇਂਸਟ ਗਏ ਹੈਗੇ ਆ। ਪਰ ਸਟਿਲ ਜਿਹੜੇ ਐਕਟਿੰਗ ਅਟਾਰਨੀ ਜਨਰਲ ਟੌਡ ਬਲੈਂਚੀ ਆ ਉਹਨਾਂ ਨੇ ਕਾਂਗਰਸ ਨੂੰ ਇਹ ਦੱਸਿਆ ਵੀ ਜਿਹੜੀ ਜਸਟਿਸ ਡਿਪਾਰਟਮੈਂਟ ਆ ਉਹ 1.77 ਬਿਲੀਅਨ ਡਾਲਰ ਦਾ ਜਿਹੜਾ ਐਂਟੀ ਵੈਪਨਾਈਜੇਸ਼ਨ ਫੰਡ ਆ ਉਹ ਮੂਵ ਫਾਰਵਰਡ ਨਹੀਂ ਕਰ ਰਹੇ ਹੈਗੇ ਕਿਉਂਕਿ ਰਿਪਬਲਿਕਨਸ ਨੇ ਰਿਫਿਊਜ਼ ਕਰ ਦਿੱਤਾ ਸੀ ਇਸ ਬਿੱਲ ਦੇ ਉੱਤੇ ਤਾਂ ਕਿ ਆਈਸ ਤੇ ਬਾਰਡਰ ਪੈਟਰੋਲ ਨੂੰ ਜਿਹੜਾ ਫੰਡ ਕੀਤਾ ਜਾ ਸਕੇ। ਪਰ ਕ੍ਰਿਟਿਕ ਇਸ ਨੂੰ ਸਲੈਸ਼ ਫੰਡ ਕਰਕੇ ਜਿਹੜਾ ਲੇਬਲ ਕਰ ਰਹੇ ਸੀ ਵੀ ਜਿਹੜੇ ਟਰੰਪ ਉਹਨਾਂ ਦੇ ਅਲਾਈਜ਼ ਆ, ਦੋਸਤ ਮਿੱਤਰ ਹੈਗੇ ਆ, ਉਹਨਾਂ ਨੂੰ ਇਹ ਵਰਤਿਆ ਜਾਊਗਾ ਉਹਨਾਂ ਦੇ ਹੱਕ ਦੇ ਲਈ। ਆਲਰੇਡੀ ਕਹਿੰਦੇ ਵੀ ਕੋਰਟਸ ਦੇ ਬਹੁਤ ਸਾਰੇ ਕੇਸ ਜਿਹੜੇ ਆ ਉਹ ਬਲੌਕ ਕਰ ਦਿੱਤੇ ਗਏ ਹੈਗੇ ਆ ਜਿਹੜੇ ਜਨਵਰੀ 6 ਵਾਲੇ ਸੀਗੇ। ਸੈਨੇਟਰ ਕੋਰੀ ਬੁੱਕਰ ਡੈਮੋਕ੍ਰੇਟ ਨਿਊ ਜਰਸੀ ਤੋਂ ਤੇ ਬਿਲ ਕਸੀਡੀ ਰਿਪਬਲਿਕਨ ਲੂਜ਼ੀਆਨਾ ਤੋਂ ਆ, ਉਹਨਾਂ ਨੇ ਲਾਸੂਟ ਫਾਈਲ ਵੀ ਕਰ ਦਿੱਤਾ ਸੀ ਐਂਟੀ ਵੈਪਨਾਈਜੇਸ਼ਨ ਫੰਡ ਦੇ ਅਗੇਂਸਟ ਤੇ ਉਹਨਾਂ ਨੇ ਕਿਹਾ ਸੀ ਜਨਵਰੀ 6 ਵਾਲੇ ਜਿਹੜੇ ਪ੍ਰੋਸੀਕਿਊਟਰ ਆ ਉਹਨਾਂ ਦੇ ਅਗੇਂਸਟ ਵੀ ਤੇ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਇਹ ਧੱਕਾ ਹੀ ਆ। ਡੈਮੋਕ੍ਰੇਸੀ ਫਾਰਵਰਡ ਪ੍ਰੈਜ਼ੀਡੈਂਟ ਤੇ ਸੀਈਓ ਸਕਾਈ ਪੈਰੀਮੈਨ ਜੋ ਇੱਕ ਗਰੁੱਪ ਨੂੰ ਲੀਡ ਕਰਦੇ ਹੈਗੇ ਆ ਉਹਨਾਂ ਨੇ ਕਿਹਾ ਸੀ ਵੀ ਬਾਈ ਪਾਰਟੀਸਨ ਜੋ ਕ੍ਰਿਟਿਸਿਜ਼ਮ ਆ ਇਹ ਕਾਫੀ ਸਿਗਨੀਫੀਕੈਂਟ ਹੈਗਾ ਆ। ਸੋ ਇਹ ਜੋ ਐਂਟੀ ਜਿਹੜਾ ਬਿੱਲ ਸੀਗਾ ਵੈਪਨਾਈਜੇਸ਼ਨ ਫੰਡ ਸੋ ਉਸ ਨੂੰ ਜਿਹੜਾ ਆ ਬਿਲਕੁਲ ਜਿਹੜਾ ਕਾਂਗਰਸ ਨੇ ਜਿਹੜਾ ਨਕਾਰ ਦਿੱਤਾ ਹੈਗਾ। ਪਰ ਹੁਣ ਦੇਖੋ ਇਸ ਦਾ ਕਿਸੇ ਹੋਰ ਤਰੀਕੇ ਦੇ ਨਾਲ ਉਹ ਸਪੋਰਟ ਨਾ ਕਰ ਸਕੇ ਟਰੰਪ ਐਡਮਿਨਿਸਟ੍ਰੇਸ਼ਨ, ਪਰ ਡੈਮੋਕ੍ਰੇਟ ਇਹਦੇ ਅਗੇਂਸਟ ਪੂਰੀ ਤਰ੍ਹਾਂ ਇਸ ਵੇਲੇ ਲੱਗੇ ਹੋਏ ਹੈਗੇ। ਜੀ ਬਿਲਕੁਲ।